ਆ ਮਨੂ ਸਮ੍ਰਿਤੀ ਨੂੰ ਕੋਰਟ ਕਰ ਜੱਜ ਕਰ ਰਿਹਾ ਸੁਪਰੀਮ ਕੋਰਟ। ਹੁਣ ਉਹੀ ਮਨੂ ਸਮ੍ਰਿਤੀ ਔਰਤ ਨੂੰ ਸ਼ੂਦਰ ਬਣਾਉਂਦੇ ਹੈ, ਉਹੀ ਮਨੂ ਸਮ੍ਰਿਤੀ ਔਰਤ ਨੂੰ ਇੰਡੀਪੈਂਡੈਂਟ ਰਾਹ ਰੱਖਣ ਦੀ ਗੱਲ ਕਰਦੇ ਹੈ, ਉਸ ਨੂੰ ਇੱਕ ਬੱਚੇ ਜੰਮਣ ਵਾਲੀ ਮਸ਼ੀਨ ਵਾਂਗ ਨਿਯੋਗ ਰਿਸ਼ੀਆਂ ਦਾ ਵੀ ਹਵਾਲੇ ਕਰ ਦਿੰਦੀ ਹੈ ਕਿ ਭਾਈ ਉਹ ਵੀ ਜਸਟੀਫਾਈਡ ਹੈ। ਹੁਣ ਸੁਪਰੀਮ ਕੋਰਟ ਦੇ ਜੱਜ ਵੀ ਜਿਹੜੇ ਨੇ ਮਨੂ ਸਮ੍ਰਿਤੀ ਦਾ ਸਹਾਰਾ ਲੈ ਕੇ ਜਿਹੜਾ ਉਹ ਫੈਸਲੇ ਦਿਆ ਕਰਨਗੇ ਤੇ ਹੋਰ ਹਿੰਦੂ ਰਾਸ਼ਟਰ ਕਿਹਨੂੰ ਕਹਿੰਦੇ ਨੇ। ਔਰ ਆਲਰੇਡੀ ਹੁਣ ਜਿਹੜੇ ਡਿਗਨਿਟਰੀ ਜਾਂਦੇ ਨੇ ਉਹਨਾਂ ਨੂੰ ਗੀਤਾ ਭੇਟ ਕਰਦੇ ਨੇ ਸਰਕਾਰੀ ਖਰਚੇ ਤੇ ਰਾਮ ਮੰਦਿਰ ਦੇ ਨਾਂ ਥੱਲੇ, ਔਰ ਕਿੰਨਾ ਕੁਛ ਹੀ ਉੱਥੇ ਹਿੰਦੂਤਵਾ ਦਾ ਹੀ ਚਾਰ ਚਫੇਰਾ ਪਸਾਰ ਹੈ। ਹੁਣ ਬਸ ਇੱਕ ਗੋ ਹੈ ਜਿਹਦੇ ਚ ਉਹਨਾਂ ਨੇ ਕਹਿਣਾ ਵੀ ਆ ਸੰਵਿਧਾਨ ਸੁੱਟੋ ਗੰਗਾ ਦੇ ਪਾਣੀਆਂ ਦੇ ਵਿੱਚ ਔਰ ਮਨੂ ਜੀ ਦਾ ਸੰਵਿਧਾਨ ਲਿਆਓ ਮਨੂ ਸਮ੍ਰਿਤੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत हुण एक हिंदू राष्ट्र बन चुका है। भारतीय संविधान की व्याख्या करने वाले सुप्रीम कोर्ट के जज भी हुण हिंदू कानून ग्रंथ मनु समृति का हवाला दे रहे हैं। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुन लिया लिखण लई तुहाडा सब दा बहुत बहुत शुक्रिया। जीरा साहब की कहना चाहोगे? देखो बेशक 2014 च मोदी की आमद तो बाद हिंदूतवा एज ए पोलिटिकल वैपन जिहड़ा कि लंबे वक्त तो RSS के थिंकर डॉक्टर हेडगवेयर जो 1925 दे विच RSS की स्थापना हुंदी है, हिंदू हिंदी हिंदुस्तान ये सिंपलीफाई ढंग दे नाल लोकां नूं दस्सिया गया सी कि भाई इस मुल्क की जिहड़ी आत्मा है भारत माता है और भारत माता की आत्मा जिहड़ी है वो हिंदूत्व है। ਤੇ ਹਿੰਦੂਤਵਾ ਦਾ ਮਤਲਬ ਵਰਨ ਆਸ਼ਰਮ ਦਾ ਪ੍ਰਧਾਨ ਸਮਾਜ ਹੈ। ਵਰਨ ਰੰਗ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਕਿ ਰੰਗ ਤੇ ਆਧਾਰਿਤ ਉਹ ਜਿਹੜਾ ਸਾਡਾ ਵੈਦਿਕ ਫਲਸਫਾ, ਕਿਉਂਕਿ ਵੇਦ ਜਿਹੜੇ ਨੇ ਉਹ ਬ੍ਰਹਮਾ ਦੇ ਮੁਖ ਚੋਂ ਨਿਕਲੇ ਨੇ ਔਰ ਉਹ ਸ਼ਰੂਤੀ ਉਹ ਆਲ ਟਰੂ ਨੇ ਫॉर ਆਲ ਟਾਈਮਸ। ਉਸ ਨੂੰ ਜਿਹੜਾ ਹੈ ਉਸ ਸਭ ਤੋਂ ਪੁਰਾਣਾ ਵੇਦ ਰਿਗਵੇਦ ਜਿਸ ਤੇ ਆਧਾਰਿਤ ਜਿਹੜਾ ਯੱਗ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਜੱਗ ਵੀ ਕਹਿ ਦਿੰਦੇ ਨੇ, ਜੱਗ ਹੋਮ ਕਰਨਾ, ਔਰ ਉਸ ਦੇ ਵਿੱਚ ਜਿਹੜਾ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ ਜਿਹੜਾ ਇਹ ਵੇਦ ਦਾ ਲਫ਼ਜ਼ ਹੈ, ਇਸ ਦਾ ਜਿਹੜਾ ਕਸਟੋਡੀਅਨ ਹੈ ਉਹ ਬ੍ਰਾਹਮਣ ਹੈ। ਕਿਉਂਕਿ ਬ੍ਰਹਮਾ ਨੇ ਜਿਹਨੇ ਸ੍ਰਿਸ਼ਟੀ ਰਚੀ, ਬ੍ਰਾਹਮਣ ਜਿਹੜੇ ਨੇ ਉਹ ਬ੍ਰਹਮਾ ਦੇ ਮੁਖ ਚੋਂ ਨਿਕਲੇ, ਉਸ ਦੀ ਛਾਤੀ ਚੋਂ ਕਸ਼ਤਰੀ ਨਿਕਲੇ, ਉਸ ਦੇ ਢਿੱਡ ਚੋਂ ਵੈਸ਼ ਨਿਕਲੇ ਔਰ ਉਹਦੇ ਪੈਰਾਂ ਚੋਂ ਸ਼ੂਦਰ ਨਿਕਲੇ। ਇਸ ਲਈ ਜਿਹੜਾ ਇਹ ਵਰਨ ਆਧਾਰਿਤ ਜਿਹੜਾ ਵਰਨ ਆਸ਼ਰਮ ਜਿਹੜੇ ਹੈ ਇਸ ਨੂੰ ਇਸ ਸਿਸਟਮ ਨੂੰ ਕਿਹਾ ਜਾਂਦਾ ਹੈ। 3500 4000 ਸਾਲ ਤੋਂ ਇੰਟੈਕਟ ਹੈ। ਉਹਦੇ 'ਚ ਫਾਈਨਲੀ ਜਦੋਂ ਮਨੂ ਨੇ ਮਨੂ ਸਮ੍ਰਿਤੀ ਜਿਹੜਾ ਹਿੰਦੂ ਕੋਡ ਹੈ, ਹਿੰਦੂ ਲਾਅ ਹੈ, ਉਹ ਲਿਖਿਆ, ਉਸ ਦੇ ਵਿੱਚ ਫਿਰ ਸਭ ਦੇ ਅਧਿਕਾਰ ਬ੍ਰਾਹਮਣ ਦੇ ਕੋਲ ਕੀ ਹੱਕ ਨੇ। ਬ੍ਰਾਹਮਣ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਉਹ ਕਤਲ ਕਰੇ ਉਸ 'ਤੇ ਮੁਕੱਦਮਾ ਨਹੀਂ ਚੱਲ ਸਕਦਾ, ਉਹ ਵਿਭਚਾਰੀ ਹੋਏ ਉਸ ਨੂੰ ਕੋਈ ਰੋਕ ਨਹੀਂ ਸਕਦਾ। ਹਰ ਰਾਜਾ ਜਿਹੜਾ ਹੈ ਉਹ ਆਪਣੇ ਦਰਬਾਰ ਦੇ ਵਿੱਚ ਜਿਹੜਾ ਹੈ ਉਹ ਬ੍ਰਾਹਮਣ ਨੂੰ ਥਾਂ ਦੇਗਾ ਔਰ ਉਹ ਰਾਜ ਦਰਬਾਰ ਦੀ ਸਾਰੀ ਕਾਰਵਾਈ ਬ੍ਰਾਹਮਣ ਦੀ ਆਗਿਆ ਦੇ ਨਾਲ ਹੀ ਹੋਏਗੀ। ਇਸੇ ਤਰ੍ਹਾਂ ਜਿਹੜੇ ਖਾਨਦਾਨ ਨੇ ਉਹਨਾਂ ਦੇ ਵਿੱਚ ਕੁੱਲ ਪ੍ਰੋਤ ਹੋਣਗੇ। ਕੁੱਲ ਦਾ ਬ੍ਰਾਹਮਣ ਉਹਦੀ ਮਰਜ਼ੀ ਦੇ ਨਾਲ ਜਨਮ ਤੋਂ ਲੈ ਕੇ ਮਰਨ ਤੱਕ ਔਰ ਮਰਨ ਤੋਂ ਬਾਅਦ ਵੀ ਸ਼ਰਾਧ, ਸੂਰਜ ਤਰਪਣ ਔਰ ਇਹ ਸਾਰੇ ਹੋਣਗੇ ਔਰ ਅਲਟੀਮੇਟਲੀ ਉਸ ਸਮਾਜ ਦੇ ਵਿੱਚ ਬ੍ਰਾਹਮਣ ਹੀ ਜਿਹੜਾ ਉਹ ਤੁਹਾਡੇ ਧਾਰਮਿਕ, ਸਮਾਜਿਕ, ਆਰਥਿਕ, ਸਿਆਸੀ ਉਹਨਾਂ
ਦੇ ਉੱਤੇ ਹਾਵੀ ਹੋਏਗਾ ਔਰ ਉਹਦਾ ਫੈਸਲਾ ਫਾਈਨਲ ਹੋਏਗਾ। ਕਸ਼ਤਰੀ ਜਿਹੜੇ ਨੇ ਉਹ ਬ੍ਰਾਹਮਣ ਦੀ ਜਿਹੜੀ ਹੈ ਉਹ ਬੈਕ ਐਂਡ ਕਾਲ ਤੇ ਹੋਣਗੇ, ਜਿਹੜੇ ਕਿ ਡਿਫੈਂਡ ਕਰਨਾ ਜਿਨ੍ਹਾਂ ਦਾ ਕੰਮ ਹੈ, ਔਰ ਵੈਸ਼ਯ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਇਹ ਬਾਣੀਆਂ, ਖੇਤੀਬਾੜੀ, ਦੂਜੇ ਤੀਜੇ ਸਾਰੇ ਇਹ ਜਿਹੜੇ ਨੇ ਇਹੀ ਕੰਮ ਕਰਨਗੇ, ਔਰ ਸ਼ੂਦਰ ਜਿਹੜਾ ਹੈ ਉਹ ਬਾਕੀ ਤਿੰਨਾਂ ਵਰਨਾਂ ਦੀ ਸੇਵਾ ਕਰੇਗਾ, ਕਿਉਂਕਿ ਉਹ ਬ੍ਰਹਮਾ ਦੇ ਪੈਰਾਂ ਚੋਂ ਨਿਕਲੇ, ਇਸ ਲਈ ਉਹਦੇ ਹੈ ਕਿ ਵੀ ਉਹਨੇ ਬਾਕੀਆਂ ਦੀ ਔਰ ਉਹਦਾ ਕੋਈ ਹਕੂਕ ਨਹੀਂ। ਔਰ ਇੱਕ ਉਸ ਤੋਂ ਵੀ ਜਿਹੜਾ ਇਹਨਾਂ ਚਾਰਾਂ 'ਚ ਵੀ ਨਹੀਂ ਸੀ ਆਇਆ, ਜਿਹਦੇ 'ਚ ਅਵਰਣ ਵੀ ਉਹਨੂੰ ਕਹਿੰਦੇ ਸੀ, ਉਹ ਅਛੂਤ, ਅਨਟਚੇਬਲ, ਉਹ ਉਹਨਾਂ ਨੂੰ ਆਬਾਦੀਆਂ ਦੇ ਵਿੱਚ ਵੀ ਰਹਿਣ ਦਾ ਹੱਕ ਨਹੀਂ, ਔਰ ਉਹਨਾਂ ਦੇ ਉਹ ਚੰਡਾਲ ਨੇ, ਉਹ ਕੀ ਨੇ, ਉਹਨਾਂ ਦੇ ਲਈ ਅੱਡ ਅੱਡ ਉਹ ਪੂਰੇ ਜਿਹੜੇ ਵਰਣ ਨੇ ਉਹਨਾਂ ਦੇ ਵਿੱਚ ਬੜੀ ਡਿਟੇਲ ਹੈ ਮਨੂ ਸਮ੍ਰਿਤੀ ਨੇ ਦਿੱਤੀ ਹੋਈ। ਸੋ ਜ਼ਾਹਰ ਹੈ ਕਿ ਸ਼ੂਦਰਾਂ ਤੋਂ ਇਲਾਵਾ ਔਰਤ ਜਿਸ ਨੂੰ ਵੀ ਸ਼ੂਦਰ ਦੇ ਬਰਾਬਰ ਹੀ ਰੁਤਬਾ ਦਿੱਤਾ ਗਿਆ, ਮਨੂ ਸਮ੍ਰਿਤੀ ਨੇ ਉਹਨੂੰ ਕੋਡੀਫਾਈ ਕੀਤਾ ਕਿ ਕੋਈ ਵੀ ਔਰਤ ਕਦੇ ਵੀ ਇਕੱਲੀ ਕਿਸੇ ਲੈਵਲ ਦੇ ਉੱਤੇ ਨਹੀਂ ਰਹਿਣੀ ਚਾਹੀਦੀ। ਪਹਿਲਾਂ ਜਦੋਂ ਉਹ ਆਪਣੇ ਜੰਮਦੀ ਹੈ ਤੇ ਉਹਦੇ ਪਿਓ ਉਸ ਦਾ ਜਿਹੜਾ ਹੈ ਉਹ ਉਸ ਦਾ ਛਾਂਟਾ ਉਹਨੂੰ ਸਿੱਧੇ ਰੱਖਣ ਲਈ ਉਹਦੇ ਕੋਲ ਹੈ। ਫਿਰ ਜਦੋਂ ਉਹ ਵਿਆਹੀ ਜਾਂਦੀ ਹੈ, ਕੰਨਿਆ ਦਾਨ ਲਫ਼ਜ਼ ਦੀ ਜਿਹੜੀ ਹੈ ਉਸ ਦੇ ਲਈ ਉਹ ਦਾਨ ਹੈ, ਉਹ ਗਿਫਟ ਕੀਤਾ ਹੈ ਉਹਦੇ ਲੜਕੀ ਦੇ ਬਾਪ ਨੇ ਅਗਲੇ ਨੂੰ, ਔਰ ਫਿਰ ਉਹ ਪਤੀ ਦੇ ਛਾਂਟੇ ਦੀ ਮਾਰ ਥੱਲੇ, ਤੇ ਜੇ ਪਤੀ ਮਰ ਗਿਆ ਜੇ ਤਾਂ ਹੈ ਫਿਰ ਤਾਂ ਔਰਤ ਨੂੰ, ਬ੍ਰਾਹਮਣੀ ਨੂੰ ਨਹੀਂ, ਬਾਕੀ ਜਿਹੜੇ ਕਸ਼ਤਰੀ ਔਰ ਉਹਨਾਂ ਨੂੰ ਨਾਲ ਸਤੀ ਹੋਣਾ ਪਏਗਾ ਤਾਂ ਕਿ ਉਹਦੀ ਪ੍ਰਾਪਰਟੀ ਦਾ ਕਲੇਮ ਵੀ, ਅਦਰਵਾਈਜ਼ ਜਿਹੜਾ ਹੈ ਉਹ ਵਿਧਵਾ ਦੇ ਤੌਰ ਦੇ ਉੱਤੇ ਗੁਜ਼ਰ ਕਰੇਗੀ ਆਪਣਾ, ਜਿਹਦੇ 'ਚੋਂ ਨਾ ਕੋਈ ਰੰਗਦਾਰ ਕੱਪੜਾ ਪਾ ਸਕਦੀ ਹੈ, ਨਾ ਕਿਸੇ ਦਾ ਬੱਚਾ ਚੁੱਕੇਗੀ, ਨਾ ਕਿਸੇ ਦਾ ਸਮਾਜਿਕ ਥਾਂ ਦੇ, ਉਹ ਇੱਕ ਵਿਧਵਾ ਵਾਲਾ ਜੀ ਉਹਨੂੰ ਕੋਈ ਪੁਨਰ ਵਿਆਹ ਦਾ ਹੱਕ ਨਹੀਂ ਹੈ। ਹਾਂ, ਇਹ ਦਿਆਨੰਦ ਨੇ ਔਰ ਦੂਸਰਾ ਇੱਕ ਹੋਰ ਸਿਸਟਮ ਉਹਦੇ 'ਚ ਰੱਖਿਆ, ਨਿਯੋਗ ਪ੍ਰਥਾ, ਜਿਹਨੂੰ ਦਿਆਨੰਦ ਨੇ ਆਪਣੇ ਗ੍ਰੰਥ ਸਤਿਆਰਥ ਪ੍ਰਕਾਸ਼ ਵੀ ਜਸਟੀਫਾਈ ਕੀਤਾ ਹੈ ਕਿ ਭਾਈ ਜੇ ਔਰਤ ਬੱਚਾ ਜੰਮਣ ਦੇ ਸਮਰੱਥ ਨਹੀਂ ਹੈ ਤੇ ਉਹ ਫਿਰ ਰਿਸ਼ੀਆਂ ਦੇ ਕੋਲ ਜਾ ਕੇ ਜਿਹੜੀ ਹੈ ਉਹ ਸੰਤਾਨ ਪ੍ਰਾਪਤੀ ਦੀ ਜਿਹੜੀ ਹੈ ਉਹ ਚਾਹਨਾ ਕਰ ਸਕਦੀ ਹੈ, ਔਰ ਉਸ ਨੂੰ ਉਹਨਾਂ ਨੇ ਧਾਰਮਿਕ ਤੌਰ ਤੇ ਐਕਸੈਪਟ ਕੀਤਾ ਹੈ। ਉਹਦਾ ਨਾਂ ਉਹਨਾਂ ਨੇ ਨਿਯੋਗ ਰੱਖਿਆ ਤਾਂ ਕਿ ਜਿਹੜੇ ਜੰਗਲਾਂ 'ਚ ਬੈਠੇ ਵਿਹਲੇ ਸਾਨ ਵਰਗੇ ਜਿਹੜੇ ਰਿਸ਼ੀ ਸੀ ਉਹ ਇਹੀ ਕੰਮ ਦੇ ਲਈ ਰੱਖੇ ਹੋਏ ਸੀ। ਔਰ ਇਹ ਵੀ ਜਿਹੜਾ ਫਿਰ ਦਿਆਨੰਦ ਨੇ ਜਸਟੀਫਾਈ ਕੀਤਾ ਕਿ ਵੀ ਆਰੀਆ ਕੁਲ ਨੂੰ ਸਥਾਪਿਤ ਰੱਖਣ ਦੇ ਲਈ ਜਿਹੜੀ ਔਲਾਦ ਔਰਤ ਜਿਹੜੀ ਹੈ ਯਾਨੀ ਉਹ ਚਾਈਲਡ ਬੀਅਰਿੰਗ ਹੀ ਹੈ, ਇਸ ਤੋਂ ਬਿਯੋਂਡ ਉਹਦੇ ਲਈ ਜਿਹੜਾ ਹੈ ਉਹ ਜਸਟੀਫਾਈਡ ਹੈ ਨਿਯੋਗ, ਕਿਉਂਕਿ ਆਰੀਆ ਕੁਲ ਦਾ ਖਾਤਮਾ ਨਾ। ਸੋ ਜਦੋਂ ਤੁਸੀਂ ਉਸ ਲੈਵਲ ਤੇ ਜਾ ਕੇ ਇਹਨਾਂ ਨੂੰ ਦੇਖਦੇ ਹੋ ਤਾਂ ਤੁਸੀਂ ਇੱਕ ਪੇਜ ਦੇ ਉੱਤੇ ਵੀ ਜ਼ਿਆਦਾ ਦੇਰ ਟਿਕ ਨਹੀਂ ਸਕਦੇ ਕਿ ਵੀ ਕਿਵੇਂ ਔਰਤ ਦੇ ਨਾਲ ਕੀ ਜ਼ੁਲਮ ਕੀਤਾ ਹੈ ਇਸ ਵਰਣ ਆਸ਼ਰਮ ਔਰ ਮਨੂ ਸਮ੍ਰਿਤੀ ਦੇ ਥੱਲੇ, ਸ਼ੂਦਰਾਂ ਦੇ ਨਾਲ ਕੀ ਹੋਇਆ ਹਜ਼ਾਰਾਂ ਸਾਲਾਂ ਤੋਂ। ਅੱਜ ਵੀ ਜੇ ਇਹ ਕਹਿਣਾ ਹੋਏ ਕਿ ਭਾਰਤ ਦਾ ਬੇਸ਼ੱਕ ਸੰਵਿਧਾਨ ਬਣਾਉਣ ਲਈ ਤੁਸੀਂ ਡਾਕਟਰ BR ਅੰਬੇਦਕਰ ਨੇ ਬਣਾ ਦਿੱਤਾ, ਉਹਨਾਂ ਨੇ ਲਿਖਤਾ, ਇਹਨਾਂ ਨੂੰ ਵੀ ਇਸੇ ਕੰਮ ਲਾ ਦਿੱਤਾ, ਦਲਿਤ ਭਾਈਚਾਰਾ ਵੀ ਉਹਨੂੰ ਬਹੁਤ ਸੈਲੀਬ੍ਰੇਟ ਕਰਦਾ। ਉਹ ਪਹਿਲੀ ਗੱਲ ਤਾਂ ਇਹ ਹੈ ਕਿ ਬਈ ਜਿਹੜਾ ਅੰਬੇਦਕਰ, ਡਾਕਟਰ ਅੰਬੇਦਕਰ ਇਹ ਕਹਿੰਦਾ ਕਿ ਵੀ ਮੈਂ ਹਿੰਦੂ ਜੰਮਿਆ ਪਰ ਮੈਂ ਹਿੰਦੂ ਮਰਨਾ ਨਹੀਂ ਹੈ, ਮੈਂ ਹਿੰਦੂ ਦੇ ਤੌਰ ਤੇ ਨਹੀਂ ਮਰਨਾ ਚਾਹੁੰਦਾ। ਉਹੀ ਅੰਬੇਦਕਰ ਦਾ ਸੰਵਿਧਾਨ ਦਾ ਆਰਟੀਕਲ 25B ਬੌਧੀਆਂ, ਜੈਨੀਆਂ, ਸਿੱਖਾਂ ਨੂੰ ਹਿੰਦੂ ਬਣਾਉਂਦਾ। ਸੋ ਜੇ ਅੰਬੇਦਕਰ ਆਪ ਤਾਂ ਉਹ ਬੁੱਧ ਧਰਮ 'ਚ ਚਲਾ ਗਿਆ, ਲੇਕਿਨ ਉਹ ਬੁੱਧ ਧਰਮ ਵੀ ਅਲਟੀਮੇਟਲੀ ਹਿੰਦੂ ਕਲੌਜ਼ ਦੇ ਥੱਲੇ ਕੋਈ ਅੰਬੇਦਕਰ ਦਾ ਸੰਵਿਧਾਨ ਥੋੜ੍ਹੀ ਹੈ। ਜ਼ਾਹਰ ਹੈ ਵੀ ਇਹ ਇਸ ਲਈ ਸੀ ਕਿ ਡਾਕਟਰ ਅੰਬੇਦਕਰ ਦਾ ਰੋਲ ਉਸ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਉਹੀ ਸੀ ਜਿਹੜਾ ਸਪੀਕਰ ਦਾ ਪਾਰਲੀਮੈਂਟ ਵਿੱਚ ਹੁੰਦਾ, ਵੀ ਤੂੰ ਖੜਾ ਹੋ ਜਾ, ਤੂੰ ਬੋਲ ਲੈ, ਇਹ ਮੱਦ ਆਈ, ਵੋਟਾਂ ਪਾ ਲਓ, ਬਾਹਾਂ ਖੜੀਆਂ ਕਰਾ ਲਓ, ਕੌਣ ਕਿੱਥੇ, ਇਸ ਤੋਂ ਬਿਯੋਂਡ ਤਾਂ ਕੋਈ ਰੋਲ ਹੀ ਨਹੀਂ ਹੈ। ਅਦਰਵਾਈਜ਼ ਜਿਹੜਾ ਡਾਕਟਰ ਅੰਬੇਦਕਰ ਹਿੰਦੂ ਦੇ ਤੌਰ ਤੇ ਮਰਨਾ ਨਹੀਂ ਚਾਹੁੰਦਾ ਹੈ, ਮਰਿਆ ਵੀ ਉਹ ਬੁੱਧਿਸਟ ਦੇ ਤੌਰ ਤੇ, ਉਹ ਬੌਧੀਆਂ, ਜੈਨੀਆਂ ਤੇ ਸਿੱਖਾਂ ਨੂੰ ਹਿੰਦੂਆਂ ਦੇ ਉਸ ਪੰਜਾਲੀ ਦੇ ਵਿੱਚ ਫਸਾ ਕੇ ਤੁਰ ਗਿਆ। ਇਹ ਕਿਸ ਕਿਸਮ ਦਾ ਸੰਵਿਧਾਨ ਹੈ ਜੀ। ਲੇਕਿਨ ਉਦੋਂ ਵੀ ਜਦੋਂ ਇਹ ਸੰਵਿਧਾਨ ਬਣ ਵੀ ਗਿਆ, ਦੂਜਾ ਵੀ
ਅਲਟੀਮੇਟਲੀ ਜੇ ਤੁਸੀਂ 80 ਸਾਲਾਂ ਦੀ ਫੰਕਸ਼ਨਿੰਗ ਦੇਖੋ ਤੇ ਉਸ ਦੀ ਜਦੋਂ ਇਹ ਕਿਹਾ ਜਾਂਦਾ ਵੀ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ, ਜੀ ਹੁਣ ਲੈਟਰ ਤਾਂ ਲਫ਼ਜ਼ ਹੁੰਦੇ ਨੇ, ਲਫ਼ਜ਼ਾਂ ਦੀ ਇੰਟਰਪ੍ਰੀਟੇਸ਼ਨ ਕਿਹਨੇ ਕਰਨੀ ਹੈ? ਜੱਜ ਨੇ ਕਰਨੀ ਹੈ। ਜੱਜ ਦੇ ਵਿੱਚ ਤਾਂ ਮੰਨੂ ਬੈਠਾ ਹੋਇਆ ਹੈ, ਉਹਦੇ 'ਚ ਤਾਂ ਰਿਗਵੇਦ ਬੈਠਾ ਹੋਇਆ, ਉਹਦੇ 'ਚ ਤਾਂ ਬ੍ਰਾਹਮਣ ਬੈਠਾ ਹੈ। ਉਹਦੀ ਇੰਟਰਪ੍ਰੀਟੇਸ਼ਨ ਸਿੱਖ ਕਹਿੰਦੇ ਨੇ ਜੀ ਸਾਨੂੰ ਇਨਸਾਫ ਨਹੀਂ ਮਿਲਿਆ, ਨਵੰਬਰ 84 42 ਸਾਲ ਹੋ ਗਏ, ਕਿਹਦੇ ਤੋਂ ਤੁਸੀਂ ਇਨਸਾਫ ਮੰਗਦੇ ਹੋ? ਉਹੀ ਹਾਲ ਹੈ, ਕਮਿਸ਼ਨ ਬਣਾ ਦਿਓ ਜੀ, ਸ਼ਡਿਊਲ ਕਾਸਟ ਕਮਿਸ਼ਨ ਬਣਾ ਦਿਓ, ਕੰਪਲੇਨ ਕਰੋ, ਮਹਿਲਾ ਯੋਗ ਬਣਾ ਦਿਓ। ਦੂਜਾ ਤੁਸੀਂ ਉਹਨਾਂ ਮਹਿਲਾਵਾਂ ਦਾ ਹਾਲ ਦੇਖ ਲਓ, ਆ ਹਿੰਦੂ ਤਵੀਆਂ ਦੇ ਦੋ ਚੱਲ ਰਿਹਾ ਪਾਰਟ। ਹੁਣ ਅਸੀਂ ਇਸ ਲਈ ਜਦੋਂ ਕਿ ਹੁੰਦਾ ਹੈ ਕਿ ਬਈ ਅਸੀਂ ਇਹ ਕਹਿੰਦੇ ਵੀ ਆਲਰੇਡੀ ਲੈਟਰ ਜਿਹੜੇ ਕਨਸਟੀਟਿਊਸ਼ਨ ਦੇ ਸੋ ਕਾਲਡ ਸੈਕੂਲਰ ਕਨਸਟੀਟਿਊਸ਼ਨ ਦੇ ਨਾਂ ਥੱਲੇ ਰਹੇ ਨੇ, ਉਹ ਵੀ ਬਹੁਤ ਜਲਦੀ ਮਨੂ ਸਮ੍ਰਿਤੀ ਹੀ ਸੰਵਿਧਾਨ ਹੋਏਗਾ ਉਸ ਧਰਤੀ ਦੇ ਉੱਤੇ, ਕਿਉਂਕਿ ਉਹਨਾਂ ਨੇ ਆਲਰੇਡੀ ਇਹ ਡਿਸਾਈਡ ਕਿ ਇਹੀ ਕਾਰਨ ਸੀ ਕਿ ਕਦੇ ਵੀ RSS ਦੇ ਤਾਂ ਕਿੰਨੇ ਸਾਲ 40-30 ਸਾਲ ਤਿਰੰਗਾ ਵੀ ਨਹੀਂ ਸੀ ਝੂਲਦਾ, ਕਿਉਂਕਿ ਜਿਹੜਾ ਝੰਡਾ ਵੀ ਹੋਏਗਾ ਇੰਡੀਆ ਦਾ ਉਹੀ ਜਿਹੜਾ ਉਹਨਾਂ ਦਾ RSS ਦਾ ਧਵਜ ਹੈ, ਫਲੈਗ ਹੈ, ਭਗਵਾ। ਔਰ ਉਹਨਾਂ ਨੇ ਕਦੇ ਸੰਵਿਧਾਨ, ਤੁਸੀਂ ਕੰਸਟੀਟਿਊਂਟ ਅਸੈਂਬਲੀ ਦੀ ਡਿਬੇਟ ਦੇਖ ਲਓ, ਤੁਹਾਨੂੰ ਸਮਝ ਆ ਜਾਏਗਾ ਕਿ ਭਾਈ ਉੱਥੇ ਕੀ ਚੱਲ ਰਿਹਾ ਸੀ। ਉਸ ਹੁਣ ਹਿੰਦੂ ਤਵੀਆਂ ਦੇ ਕੋਲ ਪੂਰੀ ਪਾਵਰ ਹੈ, ਉਹਨਾਂ ਦੇ ਜੱਜ ਨੇ, ਉਹੀ ਜੱਜ ਨੇ ਜਿਹੜੇ ਬਾਬਰੀ ਮਸਜਿਦ ਨੂੰ ਜਿਹੜਾ ਉਹ ਮੰਦਰ 5.5 ਸਦੀਆਂ ਬਾਅਦ ਇਹ ਕਹਿੰਦੇ ਨੇ ਕਿ ਬੇਸ਼ੱਕ ਕੋਈ ਪ੍ਰੂਫ ਨਹੀਂ ਹੈ ਵੀ ਇੱਥੇ ਕੋਈ ਮੰਦਰ ਐਗਜ਼ਿਸਟ ਕਰਦਾ ਸੀ, ਪਰ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਮੱਦੇ-ਨਜ਼ਰ ਰੱਖਦੇ ਅਸੀਂ ਇਸ ਨੂੰ ਜਿਹੜਾ ਉਹ ਹਿੰਦੂਆਂ ਦੇ ਹਵਾਲੇ ਕਰ ਰਹੇ ਹਾਂ। ਉਹੀ ਹਾਲ ਹੁਣ ਭੋਜਸ਼ਾਲਾ ਕਿ ਕੀ ਹੈ ਰਾਜਸਥਾਨ ਕੇ ਮੱਧ ਪ੍ਰਦੇਸ਼ ਤੇ ਇੱਕ ਹੋਰ ਜਿਹੜੀ ਮਸਜਿਦ ਜਾਂ ਦਰਗਾਹ ਸੀ ਉਸ ਦਾ ਹਵਾਲਾ ਦੇ ਕੇ ਉਹਨੂੰ ਵੀ ਮੰਦਰ ਵਾਲਿਆਂ ਦੇ ਹਵਾਲੇ ਕਰਤਾ। ਔਰ ਤੁਹਾਨੂੰ ਰੋਜ਼ਾਨਾ ਕੁਛ ਨਾ ਕੁਛ ਐਸਾ ਦੇਖਣ ਨੂੰ ਔਰ ਜਿਹੜੀ ਬ੍ਰਾਹਮਣਵਾਦੀ ਸੋਚ ਹੈ ਉਹ ਕੀ ਹੈ, ਉਹ ਕਾਕਰੋਚ ਜਨਤਾ ਪਾਰਟੀ ਦੱਸ ਦਿੰਦੇ ਕਿ ਚੀਫ ਜਸਟਿਸ ਜੇ ਹੁਣ ਜਿਹੜੇ ਅਨਇੰਪਲੋਇਡ ਨੌਜਵਾਨ ਨੇ ਜਿਨ੍ਹਾਂ 'ਚ ਮੈਜੋਰਿਟੀ, ਕਿਉਂਕਿ ਜੇ ਤੁਸੀਂ ਪਾਪੂਲੇਸ਼ਨ ਦਾ ਬ੍ਰੇਕਅਪ ਦੇਖੋ ਤੇ ਆਲਮੋਸਟ 85% ਭਾਰਤ ਦੇ ਲੋਕ ਸ਼ੂਦਰ, ਬੈਕਵਰਡ ਕਲਾਸ, ਅਦਰ ਬੈਕਵਰਡ ਕਲਾਸ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਇਸ ਕੈਟਾਗਰੀ 'ਚ ਨੇ। ਲੈਸ ਦੈਨ 15% 15% ਬ੍ਰਾਹਮਣ ਔਰ ਕਸ਼ਤਰੀ ਨੇ, ਔਰ ਉਹਨਾਂ 'ਚੋਂ ਵੀ ਬ੍ਰਾਹਮਣ 3.5-4% ਹੋਣਗੇ ਵੱਧ ਤੋਂ, ਲੇਕਿਨ ਕੰਟਰੋਲ ਉਹਨਾਂ ਦਾ ਹੈ, ਸਿਸਟਮ ਉਹਨਾਂ ਦਾ ਹੈ। ਔਰ ਉਹ ਜਿਹੜਾ ਸੂਰਿਆਕਾਂਤ ਨਾਂ ਦਾ ਚੀਫ ਜਸਟਿਸ ਉਹ ਹੈ, ਉਹ ਜਦੋਂ ਕੋਈ ਪਟੀਸ਼ਨ ਆਉਂਦੀ ਹੈ ਸਾਹਮਣੇ ਤੇ ਉਹ ਇਹ ਕਹਿੰਦਾ ਕਿ ਵੀ ਆ ਜਿਹੜੇ ਅਨਪੜ੍ਹ ਜਿਹੜੇ ਅਨਇੰਪਲੋਇਡ ਜਾਂ ਦੂਜੇ ਨੇ ਦੇ ਆਰ ਲਾਈਕ ਕਾਕਰੋਚਿਸ ਐਂਡ ਪੈਰਾਸਾਈਟਸ। ਹੁਣ ਮਤਲਬ ਇਹ ਬ੍ਰਾਹਮਣ ਦੇ ਮਾਈਂਡ 'ਚ ਜੇ 3000 ਸਾਲ ਉਹਨਾਂ ਨੇ ਸ਼ੂਦਰ ਔਰਤ ਉਹਦੇ ਮੁੱਢਲੇ ਹੱਕ ਨਹੀਂ, ਉਹਨਾਂ ਦੇ ਲਈ ਤਾਂ ਕਾਕਰੋਚ ਹੀ ਹੋ ਤੁਸੀਂ। ਮੈਜੋਰਿਟੀ ਜੇ 43 ਲੱਖ ਬੰਦਾ COVID-19 ਦੇ ਵਿੱਚ ਮਰਿਆ, ਹਰ ਤੀਸਰਾ ਦੁਨੀਆ 'ਚ ਮਰਨ ਵਾਲਾ ਬੰਦਾ ਹਿੰਦੁਸਤਾਨੀ ਹੈ, ਕਿਹਨੇ ਕੀ ਪਰਵਾਹ ਹੈ ਉਹਨਾਂ ਦੇ ਲਈ? ਤਾਂ ਇਹ ਮਰਨ ਦੇ, ਇਹ ਤਾਂ ਕਾਕਰੋਚ ਨੇ ਸਾਰੇ, ਇਹ ਤਾਂ ਨਹੀਂ ਦੂਸਰੇ। ਔਰ ਤੁਹਾਨੂੰ ਉਹਨਾਂ ਦੇ ਫੈਸਲਿਆਂ 'ਚੋਂ ਉਹ ਬੋ ਆਉਂਦੀ ਹੈ। ਹੁਣ ਬੇਸ਼ੱਕ ਕੇਸ ਤਾਂ ਇਹ ਸੀ ਕਿ ਬਈ ਜਿਹੜੀ ਮੇਲ ਫੀਮੇਲ ਰੇਸ਼ੋ ਹੈ ਉਹ ਘਟ ਰਹੀ ਹੈ, ਵੀ 1000 ਮੇਲ ਦੇ ਪਿੱਛੇ 900 ਤੋਂ ਘੱਟ ਔਰਤਾਂ ਨੇ, ਕਿਉਂਕਿ ਫੀਮੇਲ ਇਨਫੈਂਟੀਸਾਈਡ ਸੈਕਸ ਡਿਟਰਮੀਨੇਸ਼ਨ ਟੈਸਟ ਜਦੋਂ ਤੁਸੀਂ ਅਲਟਰਾਸਾਊਂਡ ਕਰਦੇ ਹੋ, ਮੁੰਡਾ ਕਿ ਕੁੜੀ ਹੈ ਪਤਾ ਲੱਗਦਾ ਹੈ, ਉਹ ਕਲੀਨਿਕ 'ਤੇ ਜਾ ਕੇ ਤੇ ਉਹਨੂੰ ਜਿਹੜਾ ਉਹ ਬੱਚੀਆਂ ਨੂੰ ਮਾਰ ਦਿੰਦੇ ਨੇ, ਅਬਾਰਟ ਕਰ ਦਿੰਦੇ ਨੇ। ਹੁਣ ਇਹਦੇ 'ਤੇ ਲਾਅ ਬਣਿਆ ਹੋਇਆ ਕਿ ਜੀ ਇਹ ਇਲੀਗਲ ਹੈ। ਦੂਜਾ ਇਲੀਗਲ ਜਦੋਂ ਦਾ ਬਣਾਇਆ ਹੋਇਆ ਉਦੋਂ ਉਹਦਾ ਭਾਅ ਵੱਧ ਗਿਆ। ਜਿਹੜੇ ਪ੍ਰਾਈਵੇਟ ਕਲੀਨਿਕ ਜਾਂ ਦੂਜੇ ਕਰਦੇ ਨੇ, ਜੇ 5000 ਲੈਂਦੇ ਸੀ ਉਹ 15000 ਲੈਂਦੇ ਨੇ। ਨਾ 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 ਜੀ, ਇਹ ਬਹੁਤ ਸਖਤ ਕੰਮ ਹੈ। ਹੁਣ ਸੁਪਰੀਮ ਕੋਰਟ ਉਸ ਕੇਸ ਦੇ ਵਿੱਚ ਇੱਕ ਕਮੈਂਟ ਕਰ ਰਿਹਾ ਤੇ ਹੁਣ ਤੁਸੀਂ ਇਹਨਾਂ ਦੇ ਆਪਣੇ ਮੀਡੀਆ ਦੀ ਹੈਡਲਾਈਨ, ਸੁਪਰੀਮ ਕੋਰਟ ਕੋਰਟਸ ਮਨੂ ਸਮ੍ਰਿਤੀ ਟੂ ਡਰਾਈਵ ਹੋਮ ਮੈਸੇਜ ਅਗੇਂਸਟ ਫੀਮੇਲ ਫਿਟੀਸਾਈਡ। ਉਹਨਾਂ ਨੇ ਹੁਣ ਉਹ ਕੇਸ ਲੱਗਾ ਤੇ ਸੁਪਰੀਮ ਕੋਰਟ ਦੇ ਜਿਹੜੇ ਹਿੰਦੂ ਤਵੀ ਜੱਜ ਨੇ, ਜਿਨ੍ਹਾਂ ਦੇ ਵਿੱਚ ਜਸਟਿਸ ਸੰਜੇ ਕਰੋਲ ਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ, ਉਹ ਮਨੂ ਸਮ੍ਰਿਤੀ ਦਾ ਸ਼ਲੋਕ ਕੋਟ ਕਰ ਰਹੇ ਨੇ, ਯਤਰਾ ਨਾਰੀਅਸਤੂ ਪੂਜਯੰਤੇ ਰਮਨਤੇ ਤਤਰਾ ਦੇਵਤਾ, ਕਿ ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ ਉੱਥੇ ਦੇਵਤੇ ਵਸਦੇ ਨੇ। ਇਸ ਲਈ ਉਹ ਕਹਿ ਰਹੇ ਨੇ ਕਿ ਜੀ ਇਹ ਇਵੇਂ ਨਹੀਂ, ਇਹ ਲਾਅ ਇਵੇਂ ਲਾਗੂ। ਆ ਮਨੂ ਸਮ੍ਰਿਤੀ ਨੂੰ ਕੋਰਟ ਕਰ ਜੱਜ ਕਰ ਰਿਹਾ ਸੁਪਰੀਮ ਕੋਰਟ। ਹੁਣ ਉਹੀ ਮਨੂ ਸਮ੍ਰਿਤੀ ਔਰਤ ਨੂੰ ਸ਼ੂਦਰ ਬਣਾਉਂਦੀ ਹੈ, ਉਹੀ ਮਨੂ ਸਮ੍ਰਿਤੀ ਔਰਤ ਨੂੰ ਇੰਡੀਪੈਂਡੈਂਟ ਰਾਹ ਰੱਖਣ ਦੀ ਗੱਲ ਕਰਦੀ ਹੈ,
ਉਸ ਨੂੰ ਇੱਕ ਬੱਚੇ ਜੰਮਣ ਵਾਲੀ ਮਸ਼ੀਨ ਵਾਂਗ ਨਿਯੋਗ ਰਿਸ਼ੀਆਂ ਦਾ ਵੀ ਹਵਾਲੇ ਕਰ ਦਿੰਦੀ ਹੈ ਕਿ ਭਾਈ ਉਹ ਵੀ ਜਸਟੀਫਾਈਡ ਹੈ। ਉਹਨੂੰ ਉਹ ਪਤੀ ਦੀ ਚਿਖਾ ਦੇ ਉੱਤੇ ਜਿਉਂਦੇ ਮਰਨ ਦੇ ਉੱਤੇ ਵੀ ਮਜਬੂਰ ਕਰਦੀ ਹੈ ਕਿ ਸਤੀ ਹੋਣਾ ਜਿਹੜਾ ਹੈ ਬੜੀ ਵੱਡੀ ਗੱਲ। ਤਾਂ ਅੰਗਰੇਜ਼ਾਂ ਨੇ ਆ ਕੇ ਲਾਅ ਬਣਾਇਆ, ਔਰ ਜਦੋਂ ਅੰਗਰੇਜ਼ਾਂ ਨੇ ਸਤੀ ਨੂੰ ਕਾਨੂੰਨਨ ਉਸ ਦੇ ਉੱਤੇ ਪਾਬੰਦੀ ਲਾਈ ਤੇ ਉਦੋਂ ਤੁਸੀਂ ਸਾਰੇ ਹਿੰਦੂ ਲੀਡਰ ਉਸ ਵੇਲੇ ਦੇ, ਕਿਉਂਕਿ RSS ਦੇ ਆਲਮੋਸਟ ਸਾਰੇ ਹੀ ਮੁਖੀ ਇੱਕ ਰਾਜੂ ਭਈਆ ਨੂੰ ਛੱਡ ਕੇ ਮਹਾਰਾਸ਼ਟਰ ਦੇ ਬ੍ਰਾਹਮਣ ਨੇ, ਉਹ ਵੀ ਬ੍ਰਾਹਮਣ ਇੱਕ ਖਾਸ ਕੈਟਾਗਰੀ ਦੇ, ਕਿਉਂਕਿ ਬ੍ਰਾਹਮਣਾਂ ਦੀਆਂ ਵੀ ਅੱਗੋਂ ਊਚ ਨੀਚ ਉਹਨਾਂ 'ਚ ਵੀ ਹੈ ਕਿ ਕੌਣ ਸਾਰਸਵਤ ਹੈ, ਕੌਣ ਗੌਡ ਬ੍ਰਾਹਮਣ ਹੈ। ਪਰ ਮੈਂ ਇਹਨੂੰ ਦੇਖਿਆ, ਮੈਂ ਕਿਹਾ ਕਿ ਬਈ ਹੁਣ ਸੁਪਰੀਮ ਕੋਰਟ ਦੇ ਜੱਜ ਵੀ ਜਿਹੜੇ ਨੇ ਉਹ ਮਨੂ ਸਮ੍ਰਿਤੀ ਦਾ ਸਹਾਰਾ ਲੈ ਕੇ ਜਿਹੜਾ ਉਹ ਫੈਸਲੇ ਦਿਆ ਕਰਨਗੇ ਤੇ ਹੋਰ ਹਿੰਦੂ ਰਾਸ਼ਟਰ ਕਿਹਨੂੰ ਕਹਿੰਦੇ ਨੇ। ਹੁਣ ਤਾਂ ਇਹ ਹੈ ਕਿ ਵੀ ਜਿਵੇਂ ਇਹਨਾਂ ਨੇ ਵੈਸਟ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦਾ ਢਾਂਚਾ ਤੋੜਿਆ, ਕਿੰਨੇ MP NDA ਦੇ ਵਿੱਚ ਨਾਲ ਰਲਾ ਲਏ ਨੇ, ਹੋਰ ਸੂਬਿਆਂ ਦੇ ਵਿੱਚ ਕਰ ਰਹੇ ਨੇ। ਜਦੋਂ ਇਹਨਾਂ ਦੇ ਕੋਲ ਅਜੇ ਤੱਕ ਤਾਂ ਇਹ ਸੀ ਕਿ ਵੀ ਨਤੀਸ਼ ਕੁਮਾਰ ਦੀ ਪਾਰਟੀ ਔਰ ਨਾਇਡੂ ਦੀ ਪਾਰਟੀ ਦੇ ਸਹਾਰੇ BJP ਨੂੰ ਤਾਂ 240 ਸੀਟਾਂ ਮਿਲੀਆਂ, ਐਬਸੋਲੂਟ ਮੈਜੋਰਿਟੀ ਵੀ ਨਹੀਂ। ਪਰ ਜਦੋਂ ਇਹਨਾਂ ਕੋਲ ਆਪਣਾ ਪੂਰਾ ਹੋਇਆ, ਇਹਨਾਂ ਨੇ ਇੱਕ ਗੋ ਦੇ ਵਿੱਚ ਹੀ ਇਹ ਕਹਿਣਾ ਕਿ ਵੀ ਇਹ ਜਿਹੜਾ ਸੰਵਿਧਾਨ ਜਿਹਨੂੰ ਸੋ ਕਾਲਡ ਅੰਬੇਦਕਰ ਦਾ ਲਿਖਿਆ ਹੈ, ਗਾਂਧੀ ਵਰਗੇ ਦਾ ਲਿਖਿਆ ਹੋਇਆ ਹੈ, ਜਾਂ ਗਾਂਧੀ ਦੀ ਸਪਿਰਿਟ ਸੈਕੂਲਰਿਜ਼ਮ ਦੇ ਨਾਂ ਥੱਲੇ ਹੈ, ਇਹਨੂੰ ਅਸੀਂ ਰਿਜੈਕਟ ਕਰਦੇ ਹਾਂ। ਔਰ ਆਲਰੇਡੀ ਹੁਣ ਜਿਹੜੇ ਡਿਗਨਿਟਰੀ ਜਾਂਦੇ ਨੇ ਉਹਨਾਂ ਨੂੰ ਗੀਤਾ ਭੇਟ ਕਰਦੇ ਨੇ ਸਰਕਾਰੀ ਖਰਚੇ ਤੇ ਰਾਮ ਮੰਦਰ ਦੇ ਨਾਂ ਥੱਲੇ, ਔਰ ਕਿੰਨਾ ਕੁਛ ਹੀ ਉੱਥੇ ਹਿੰਦੂਤਵਾਦ ਹੀ ਚਾਰ ਚਫੇਰਾ ਪਸਾਰਿਆ। ਹੁਣ ਬਸ ਇੱਕ ਗੋ ਹੈ ਜਿਹਦੇ 'ਚ ਉਹਨਾਂ ਨੇ ਕਹਿਣਾ ਵੀ ਆਹ ਸੰਵਿਧਾਨ ਸੁੱਟੋ ਗੰਗਾ ਦੇ ਪਾਣੀਆਂ ਦੇ ਵਿੱਚ, ਔਰ ਮੰਨੂ ਜੀ ਦਾ ਸੰਵਿਧਾਨ ਲਿਆਓ, ਮਨੂ ਸਮ੍ਰਿਤੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਓਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।